ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਇਸ ਟਾਈਮ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 17 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਾ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਨੇ। ਜੇ ਤੁਸੀਂ ਵੀ ਇਹਨਾਂ ਦੇ ਕੋਲੋਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਰੀਨਿਊਅਲਸ ਕਰਵਾਉਣੀਆਂ ਨੇ, ਸੰਪਰਕ ਕਰ ਸਕਦੇ ਹੋ। 65 ਸਾਲ ਤੋਂ ਉੱਤੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਪਲਾਨ ਚੇਂਜਸ ਕਰਨੇ ਆ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਜਾਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਕਾਲ ਕਰੋ 408-272-2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਨਾਮ ਸਿੰਘ, ਸਲਮਾ, ਅਮਰਜੀਤ ਸਿੰਘ, ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਲੋਹਾ, ਫਰੈਜ਼ਨੋ, ਤਾਰਾ ਸਿੰਘ ਸਾਗਰ, ਫਰੀਮੌਂਟ, ਹਰਿੰਦਰ ਭੀਨ, ਸੈਨ ਹੋਜ਼ੇ, ਮਨਜੀਤ ਸਿੰਘ, ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸਵੇਰੇ ਗਾਜ਼ਾ ਦੇ ਵਿੱਚ ਇੱਕ ਹਸਪਤਾਲ ਜਿਹੜਾ ਆ ਉਹਦੇ ਉੱਤੇ ਬਹੁਤ ਵੱਡਾ ਬਲਾਸਟ ਹੋਇਆ, ਜਿਹਦੇ ਨਾਲ ਕਹਿੰਦੇ ਵੀ ਹੰਡਰਡਸ ਆਫ ਲੋਕ ਜਿਹੜੇ ਆ ਉਹ ਮਾਰੇ ਗਏ ਆ। ਕਈ ਜਗ੍ਹਾ 500 ਦੱਸ ਰਹੇ ਆ, ਕਈ ਜਗ੍ਹਾ 500 ਤੋਂ ਵੀ ਵੱਧ ਲੋਕਾਂ ਦੀ ਗਿਣਤੀ ਦੱਸ ਰਹੇ ਹੈਗੇ ਆ। ਗਾਜ਼ਾ ਦੇ ਜਿਹੜੇ ਹੈਲਥ ਅਥਾਰਟੀਜ਼ ਆ, ਉਹ ਨਿਊਯਾਰਕ ਟਾਈਮਸ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਆ ਵੀ ਜੋ ਐਕਸਪਲੋਜ਼ਨ ਹੋਇਆ ਆ ਉਹ ਇਜ਼ਰਾਈਲੀ ਏਅਰ ਸਟ੍ਰਾਈਕ ਦੇ ਨਾਲ ਹੋਇਆ ਆ। ਤੇ ਇਜ਼ਰਾਈਲ ਦੀ ਜਿਹੜੀ ਡਿਫੈਂਸ ਫੋਰਸ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਫੇਲਡ ਰਾਕੇਟ ਲਾਂਚ ਹੋਇਆ ਸੀ ਪੈਲਸਤੀਨੀਅਨ ਆਰਮਡ ਗਰੁੱਪ ਵੱਲੋਂ, ਉਹਦੇ ਕਰਕੇ ਜਿਹੜਾ ਹਸਪਤਾਲ ਦੇ ਉੱਤੇ ਇਹ ਐਕਸਪਲੋਜ਼ਨ ਹੋਇਆ। ਪਰ ਕੁਝ ਵੀ ਹੋਵੇ, ਇੱਕ ਦੂਜੇ ਨੂੰ ਬਲੇਮ ਕਰੀ ਜਾਂਦੇ ਆ ਤੇ ਪਰ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਫੱਟੜ ਹੋਏ ਆ, 500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ, ਉਹ ਇੱਕ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਮਿਲਣਾ ਸੀ ਪ੍ਰੈਜ਼ੀਡੈਂਟ ਮਹਿਮੂਦ ਅਬਾਸ ਨੂੰ, ਜੋ ਪੈਲਸਤੀਨੀਅਨ ਅਥਾਰਟੀ ਦੇ ਆ ਜਾਰਡਨ ਦੇ ਵਿੱਚ, ਉਹ ਉਹਨਾਂ ਨੇ ਕੈਂਸਲ ਕਰ ਦਿੱਤਾ ਇਸ ਅਟੈਕ ਤੋਂ ਬਾਅਦ। ਕਿਉਂਕਿ ਹੁਣ ਪੂਰੀ ਦੁਨੀਆ 'ਚ ਜੇ ਆਪਾਂ ਦੇਖੀਏ ਜਿਹੜੇ ਮੁਸਲਮਾਨ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ ਤੇ ਬਹੁਤ ਜ਼ਿਆਦਾ ਜਿਹੜਾ ਅਨਰੈਸਟ ਆ ਕਈ ਮੁਲਕਾਂ ਦੇ ਵਿੱਚ ਬਣਿਆ ਹੋਇਆ ਆ। ਸਾਡੇ ਆਪਣੇ ਮੁਲਕ USA ਦੇ ਵਿੱਚ ਕਈ ਜਗ੍ਹਾ ਜਿਹੜੀਆਂ ਆਪਸ ਦੇ ਵਿੱਚ ਇਜ਼ਰਾਈਲੀ ਤੇ ਜਿਹੜੇ ਪੈਲਸਤੀਨੀਅਨ ਆ ਉਹਨਾਂ ਦੀ ਹੱਥੋਂ ਪਾਈ ਵੀ ਹੋਈ ਹੈਗੀ ਆ। ਲਾਸ ਐਂਜਲਸ ਦੇ ਵਿੱਚ, ਨਿਊਯਾਰਕ ਦੇ ਵਿੱਚ, ਇੰਗਲੈਂਡ ਦੇ ਵਿੱਚ 1 ਲੱਖ ਤੋਂ ਵੱਧ ਲੋਕ ਪ੍ਰੋਟੈਸਟਰ ਇਕੱਠੇ ਹੋਏ ਸੀ। ਆਸਟ੍ਰੇਲੀਆ 'ਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ। ਜੀ ਬਿਲਕੁਲ। ਬਾਈਡਨ ਹੁਣਾਂ ਨੇ ਇਕੱਲਾ ਪੈਲਸਤੀਨੀਅਨ ਨਹੀਂ, ਇਜਿਪਸ਼ੀਅਨ ਪ੍ਰੈਜ਼ੀਡੈਂਟ ਫਤਿਹ ਅਲ ਸੀਸੀ ਨੂੰ ਵੀ ਮਿਲਣਾ ਸੀ। ਇਹਨਾਂ ਦੋਨਾਂ ਦੇ ਨਾਲ ਮੁਲਾਕਾਤ ਨੂੰ ਰੱਦ ਕਰ ਦਿੱਤਾ ਹੈ। ਜਾਰਡਨ ਦੇ ਜਿਹੜਾ ਕਿੰਗ ਅਬਦੁੱਲਾ II ਆ, ਉਸ ਦੇ ਨਾਲ ਕਹਿੰਦੇ ਵੀ ਸਲਾਹ ਕਰਨ ਤੋਂ ਬਾਅਦ ਦੇ ਵਿੱਚ ਇਹ ਮੀਟਿੰਗ ਨੂੰ ਰੱਦ ਕਰ ਦਿੱਤਾ। ਜਵਾਬ ਨਹੀਂ ਹੈਗਾ ਨਾ ਹੁਣ ਪ੍ਰੈਜ਼ੀਡੈਂਟ ਦੇ ਕੋਲੋਂ ਵੀ ਭਾਈ ਇਹ ਕੀ ਵਾਪਰ ਗਿਆ ਆ, ਵੀ ਇਹ ਹਮਲਾ ਇੱਕ ਜਿਹੜਾ ਹਸਪਤਾਲ ਦੇ ਉੱਤੇ ਆ। ਨੋ ਡਾਊਟ ਦੋਸ਼ ਜਿਹੜੇ ਆ ਦੋਨੋਂ ਇੱਕ ਦੂਜੇ ਦੇ ਉੱਤੇ ਲਾ ਰਹੇ ਆ, ਪਰ ਸਭ ਤੋਂ ਜ਼ਿਆਦਾ ਜਿਹੜਾ ਕਾਰਨ ਤਸਵੀਰਾਂ ਦੇਖ ਨਹੀਂ ਹੁੰਦੀਆਂ, ਵੀਡੀਓਜ਼ ਜੋ ਉੱਥੇ ਉਹ ਆ ਰਹੀਆਂ ਆ, ਦਿਲ ਦਹਿਲ ਜਾਂਦਾ ਆ ਵੀ ਇਹ ਕੀ ਕੁਛ ਜਿਹੜਾ ਆ ਇਸ ਟਾਈਮ ਉੱਥੇ ਵਾਪਰਿਆ ਹੈਗਾ। ਅੱਜ ਹੀ ਜਿਹੜਾ ਜਾਣਾ ਸੀ ਤੇ ਅੱਜ ਹੀ ਇਹ ਜਿਹੜਾ ਉੱਥੇ ਹਮਲਾ ਜਿਹੜਾ ਆ ਉਹ ਵਾਪਰਿਆ ਆ। ਪ੍ਰੈਜ਼ੀਡੈਂਟ ਨੇ ਜਿਹੜੇ ਕਹਿੰਦੇ ਵੀ ਡੀਪੈਸਟ ਕੰਡੋਲੈਂਸਿਸ, ਜਿਹੜੀਆਂ ਇਨੋਸੈਂਟ ਲਾਈਵਸ ਆ, ਉਸ ਦੇ ਉੱਤੇ ਜਿਹੜੀ ਉਹ ਜ਼ਰੂਰ ਪ੍ਰਗਟਾਈਆਂ ਆ
ਤੇ ਪਰ ਹੁਣ ਦੇਖੋ ਅੱਗੇ ਕੀ ਬਣਦਾ ਹੈ ਹਰਜੋਤ ਸਿੰਘ ਜੀ। ਕੋਈ ਹੱਲ ਤਾਂ ਨਜ਼ਰ ਅਜੇ ਕੋਈ ਨਜ਼ਦੀਕ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਲੈਟਸ ਸੀ ਕੀ ਇਹਦੇ ਵਿੱਚ ਬਣਦਾ ਆ, ਪਰ ਪੀਸ ਚਾਹੀਦੀ ਆ। ਇਹ ਜਿਹੜੀ ਇਵੈਂਚੁਅਲੀ ਜਿਹੜੀ ਸਿਚੁਏਸ਼ਨ ਆ ਉਸ ਪਾਸੇ ਵੱਲ ਨੂੰ ਹੀ ਵਧਣੀ ਚਾਹੀਦੀ ਆ। ਅਗਲੀ ਗੱਲ ਕਰੀਏ ਸਪੀਕਰ ਦੀ ਜਿਹੜੀ ਲੜਾਈ ਆ, ਉਸ ਦੇ ਵਿੱਚ ਜਿਮ ਜਾਰਡਨ ਹਾਲ ਦੀ ਘੜੀ ਪਹਿਲੀ ਵੋਟ ਦੇ ਵਿੱਚ ਜਿੱਤਦੇ ਨਜ਼ਰ ਨਹੀਂ ਆਏ। ਤਕਰੀਬਨ 20 GOP ਦੇ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਜਿਮ ਜਾਰਡਨ ਦੇ ਉਲਟ ਜਿਹੜੀ ਉਹ ਵੋਟ ਪਾਈ ਹੈਗੀ ਆ। ਸੋ 217 ਦਾ ਜਿਹੜਾ ਮੈਜਿਕ ਨੰਬਰ ਆ ਉਸ ਨੂੰ ਹਾਸਲ ਕਰਨ ਦੇ ਵਿੱਚ ਨਾਕਾਮਯਾਬ ਜਿਹੜੇ ਉਹ ਰਹੇ ਆ। GOP ਦੀ ਜਿਹੜੀ ਐਪੋਜੀਸ਼ਨ ਜਾਰਡਨ ਹੁਣਾਂ ਨੂੰ ਮਿਲ ਰਹੀ ਆ, ਇਹ ਉਸੇ ਤਰੀਕੇ ਦੀ ਹੋਈ ਆ। ਉਹੀ ਲੋਕ ਨੇ ਤਕਰੀਬਨ ਜਿਨ੍ਹਾਂ ਨੇ 2 ਹਫ਼ਤੇ ਪਹਿਲਾਂ ਕੈਵਿਨ ਮਕਾਰਥੀ ਹੁਣਾਂ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਸੀਗਾ। ਸੋ ਹਾਊਸ ਦੇ ਅਪਰੋਪਰੀਏਸ਼ਨ ਚੇਅਰਵੂਮਨ ਜਿਹੜੀ ਹੈ ਕਿ ਗ੍ਰੈਂਗਰ ਟੈਕਸਸ ਤੋਂ ਮਾਰੀਓ ਡਿਆਜ਼ ਬਲਾਟ, ਕੈਨ ਬਕ, ਅਤੇ ਇਹ ਜਿਹੜੇ ਐਂਟੀ ਜਾਰਡਨ ਕੰਟੀਜੈਂਟ ਜਿਸ ਨੂੰ ਆਖਿਆ ਜਾਂਦਾ ਹੈ ਵੀ 6 ਵੋਟਾਂ ਉਹਨਾਂ ਨੇ ਮਕਾਰਥੀ ਦੇ ਲਈ ਜਿਹੜੀਆਂ ਉਹ ਪਾਈਆਂ। 7 ਜਾਣਿਆਂ ਨੇ ਸਟੀਵ ਸਕੈਲਿਸ ਦੇ ਲਈ, ਤੇ 3 ਜਿਹੜੀਆਂ ਆ ਉਹ ਨਿਊਯਾਰਕ ਦੇ ਸਾਬਕਾ ਰਿਪਰੈਜ਼ੈਂਟੇਟਿਵ ਲੀ ਜ਼ੈਲਡਨ ਨੂੰ ਪਾ ਦਿੱਤੀਆਂ। ਬੇਸਿਕਲੀ ਇਹ ਡਿਫੈਕਸ਼ਨ ਜਿਹੜੀ ਆ ਉਹ ਆਪਣੀ ਸ਼ੋਅ ਕਰਨ ਦੇ ਲਈ। ਤੇ ਕਹਿੰਦੇ ਵੀ ਇਹਨਾਂ ਦੇ ਜਿਹੜੇ ਓਪੋਨੈਂਟ ਆ ਕਈ ਵੱਖ-ਵੱਖ GOP ਦੇ ਧੜਿਆਂ ਦੇ ਵਿੱਚੋਂ ਆ ਰਹੇ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਇੱਥੇ ਵੀ ਲੱਗਦਾ ਹੈ ਹਰਜੋਤ ਸਿੰਘ ਜੀ ਲੰਮਾ ਵਕਤ ਲੱਗੂਗਾ ਸਪੀਕਰ ਦੀ ਜਿਹੜੀ ਉਹ ਭਾਲ ਕਰਨ ਨੂੰ। ਜੀ, ਅਗਲੀ ਖਬਰ ਵੱਲ ਚਲੀਏ। ਰਾਈਟ ਏਡ ਨੇ ਜਦੋਂ ਤੋਂ ਹੀ ਬੈਂਕਰਪਸੀ ਫਾਈਲ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ 150 ਤੋਂ ਵੱਧ ਜਿਹੜੇ ਸਟੋਰ ਆ ਆਪਣੇ ਉਹ ਬੰਦ ਕਰਨ ਜਾ ਰਹੇ ਹੈਗੇ ਆ। ਪੋਰਟਲੈਂਡ ਰਾਈਟ ਏਡ ਦਾ ਜੋ ਸਟੋਰ ਆ, ਇੱਕੋ ਇੱਕ ਸਟੋਰ ਓਰੇਗਨ ਦੇ ਵਿੱਚ ਸੀਗਾ, ਉਹ 150 ਦੇ ਵਿੱਚ ਹੀ ਆ, ਜੋ ਅਨਪ੍ਰੋਫਿਟੇਬਲ, ਅੰਡਰ ਪਰਫਾਰਮਿੰਗ ਤੇ ਅਦਰਵਾਈਜ਼ ਕਹਿੰਦੇ ਸਬ ਆਪਟੀਮਲ ਹੈਗਾ। ਆਪਾਂ ਨੂੰ ਪਤਾ ਹੀ ਆ ਵੀ ਬਹੁਤ ਵੱਡੀ ਪ੍ਰੋਬਲਮ ਆ ਸਮੈਸ਼ ਗ੍ਰੈਬ, ਹੋਮਲੈਸਨੈਸ ਦੀ। ਸੋ ਜਿਹੜੇ ਸਟੋਰ ਆ ਉਹ ਕਲੋਜ਼ ਹੋ ਰਹੇ ਆ। ਸੋ ਪੋਰਟਲੈਂਡ 'ਚ ਓਰੇਗਨ 'ਚ ਇੱਕੋ ਹੀ ਸਟੋਰ ਸੀ, ਉਹ ਵੀ ਬੰਦ ਹੋਣ ਜਾ ਰਿਹਾ ਹੈਗਾ ਆ। 2440 ਸੀਜ਼ਰ ਸ਼ਾਵੇਜ਼ ਬੁਲੇਵਰਡ ਦੇ ਉੱਤੇ ਸੀਗਾ। ਸੋ ਕਹਿੰਦੇ ਜਿਹੜੇ ਲੋਕ ਆਪਣੀ ਹੁਣ ਪ੍ਰਿਸਕ੍ਰਿਪਸ਼ਨ ਲੈਂਦੇ ਆ, ਦਵਾਈਆਂ ਲੈਂਦੇ ਆ, ਉਹਨਾਂ ਨੂੰ ਜਿਹੜੀਆਂ ਹੋਰ ਫਾਰਮੇਸੀਜ਼ ਆ ਉਹਨਾਂ ਦੇ ਵਿੱਚ ਟਰਾਂਸਫਰ ਕੀਤਾ ਜਾਊਗਾ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੀ ਇੱਕ ਜਿਹੜੀ ਕੰਪਨੀ ਪ੍ਰਾਈਮਾ ਵਵੋਨਾ ਸਟੋਨ ਫਰੂਟਸ ਦੇ ਲਈ ਜਿਹੜੀ ਉਹ ਜਾਣੀ ਜਾਂਦੀ ਆ, ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਕਰੋਗਰ ਵਾਲਮਾਰਟ ਦੇ ਲਈ ਇਹ ਫਰੂਟ ਸਪਲਾਇਰ ਆ। ਸੋ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕੁਛ ਦਿਨ ਵਾਲਮਾਰਟ ਦੇ ਵਿੱਚ ਜਿਹੜਾ ਫਰੂਟ ਆ, ਫਲ ਜਿਹੜਾ ਉਹ ਲੱਭਣ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਨੇ। ਕਟਲਰ ਕੈਲੀਫੋਰਨੀਆ ਦੀ ਇਹ ਜਿਹੜੀ ਕੰਪਨੀ ਆ ਹੈਡਕੁਆਟਰਡ ਆ ਉੱਥੇ। ਪਲਮ, ਐਪਰੀਕੋਟ, ਪੀਚਿਸ ਜਿਹੜੇ ਉਹ ਮੇਨ ਗਰੋਸਰਸ ਤੱਕ ਜਿਹੜੇ ਉਹ ਪਹੁੰਚਾਉਂਦੇ ਨੇ। ਉਹਨਾਂ ਦੇ ਜਿਹੜੇ CEO ਆ ਜੌਨ ਬੋਕਨ, ਉਹਨਾਂ ਨੇ ਕਿਹਾ ਆ ਵੀ ਕੰਪਨੀ ਉੱਦਾਂ ਤਾਂ ਇੱਕ ਸਕਸੈਸਫੁਲ ਗਰੋਇੰਗ ਸੀਜ਼ਨ ਦੇ ਵਿੱਚੋਂ ਲੰਘ ਰਹੀ ਆ, ਪਰ ਜਿਹੜੀ ਇਨਫਲੇਸ਼ਨ ਦੇ ਨਾਲ ਹਾਈ ਆਪਰੇਟਿੰਗ ਕਾਸਟ ਬਣੇ ਆ, ਵੈਦਰ ਰਿਲੇਟਡ ਇੰਪੈਕਟ ਜਿਹੜੇ ਬਣੇ ਆ, ਉਹਦੇ ਕਰਕੇ ਵਵੋਨਾ ਨੂੰ ਬੈਂਕਰਪਸੀ ਦੇ ਵਿੱਚ ਜਾਣਾ ਪਿਆ ਹੈਗਾ ਆ। ਸੋ ਹੁਣ ਫੂਡ ਸਪਲਾਇਰਸ ਵਗੈਰਾ ਇਹ ਸਾਰਾ ਕੁਛ ਇਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਕਹਿੰਦੇ ਵੀ ਬੈਕਿੰਗ ਹੈਗੀ ਆ ਉਹਨਾਂ ਦੀ ਜਿਹੜੀ ਲੈਂਡਰਸ ਦੇ ਵੱਲੋਂ, ਤੇ 13 ਅਕਤੂਬਰ ਨੂੰ ਉਹਨਾਂ ਨੇ ਬੈਂਕਰਪਸੀ ਜਿਹੜੀ ਫਾਈਲਿੰਗ ਆ ਉਹ ਕਰ ਦਿੱਤੀ ਆ। ਸਾਬਕਾ NFL ਵਾਈਡ ਰਿਸੀਵਰ ਟੈਰਲ ਓਵਨਸ ਨੂੰ ਇੱਕ ਕਾਰ ਨੇ ਮੰਡੇ ਨਾਈਟ ਨੂੰ ਹਿੱਟ ਕੀਤਾ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ। ਉਹਨਾਂ ਦੀ ਆਰਗੂਮੈਂਟ ਹੋ ਗਈ ਸੀ ਇੱਕ ਬਾਸਕਟਬਾਲ ਗੇਮ ਦੇ ਵਿੱਚ। ਲਾਸ ਐਂਜਲਸ ਦੀ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਵੀ ਡਿਪਟੀਜ਼ ਨੂੰ ਰਿਸਪੌਂਡ ਕਰਨ ਦੇ ਲਈ ਕੈਲਾਬਸਸ ਜੋ ਏਰੀਆ ਹੈਗਾ ਉੱਥੇ ਭੇਜਿਆ ਗਿਆ, ਜਿੱਥੇ ਇੱਕ ਬਾਰ ਦੇ ਬਾਹਰ 2 ਜਾਣਿਆਂ ਦੇ ਵਿੱਚ ਝਗੜਾ ਹੋਇਆ ਸੀ। ਬਾਅਦ ਦੇ ਵਿੱਚ ਜੋ ਓਵਨਸ ਆ, ਪ੍ਰੋ ਫੁੱਟਬਾਲ ਹਾਲ ਆਫ ਫੇਮਰ ਆ, ਉਹਨੂੰ ਦੂਸਰੀ ਕਾਰ ਵਾਲੇ ਨੇ ਹਿੱਟ ਕਰ ਦਿੱਤਾ। ਲੱਕਲੀ ਉਹਦੇ ਜਿਹੜੀ ਕੋਈ ਸੱਟ ਚੋਟ ਨਹੀਂ ਲੱਗੀ ਹੈਗੀ ਤੇ ਇਮੀਡੀਏਟਲੀ ਉਹਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਨਹੀਂ ਪਈ ਹੈਗੀ। ਲਾਸ ਐਂਜਲਸ ਦੇ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਦੱਸਿਆ ਜਿਸ ਬੰਦੇ ਨੇ ਓਵਨਸ ਨੂੰ ਹਿੱਟ ਕੀਤਾ ਆ ਉਸ ਨੂੰ ਜਿਹੜਾ ਆ ਕਸਟਡੀ ਦੇ ਵਿੱਚ ਨਹੀਂ ਲਿਆ ਗਿਆ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਝ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਸੈਨ ਮਕੀਨ ਜਿਹੜੀ ਰਿਵਰ ਆ ਉਸ ਦੇ ਵਿੱਚ ਇੱਕ ਮਾਂ ਤੇ ਉਸਦੀ ਧੀ ਜਿਹੜੀ ਆ ਉਹ ਡੁੱਬ ਰਹੀ ਸੀ। ਮਾਂ ਉਹਦੀ ਆਪਣੀ ਬੱਚੀ ਨੂੰ ਚੱਕ ਕੇ ਗੱਡੀ ਦੇ ਉੱਤੇ ਆ ਗਈ ਸੀ, ਫਿਰ ਇੱਕ ਬੰਦੇ ਨੇ ਛਾਲ ਮਾਰ ਕੇ ਬੱਚੀ ਨੂੰ ਬਚਾ ਲਿਆ। ਉਸਦੀ ਬੀਬੀ ਨੂੰ, ਉਸਦੀ ਮਾਂ ਨੂੰ ਜਿਹੜੀ ਬਚਾਉਣ ਦੀ ਉਹਨੇ ਕੋਸ਼ਿਸ਼ ਕੀਤੀ, ਆਪ ਜਿਹੜਾ ਆ ਉਹ ਚੜ੍ਹਾਈ ਕਰ ਗਿਆ
ਤੇ ਇਹ ਬੀਬੀ ਸਮਹਾਉ ਕੰਢੇ ਦੇ ਉੱਤੇ ਪਹੁੰਚ ਗਈ ਸੀਗੀ ਤੇ ਪਰ ਹੁਣ ਜਿਹੜੀ ਖਬਰ ਆਈ ਆ ਵੀ ਉਹ ਜ਼ੇਰੇ ਇਲਾਜ ਸੀਗੀ, ਪਰ ਇਹ ਵੀ ਦਮ ਜਿਹੜੀ ਉਹ ਤੋੜ ਗਈ ਆ। 46 ਸਾਲਾ ਮਲੀਨ ਕੈਲੀਗੁਏਰੀ ਪੈਟਰਸਨ ਦੀ ਰਹਿਣ ਵਾਲੀ ਸੀ ਤੇ ਹੁਣ ਉਸ ਦੀ ਜਿਹੜੀ 5 ਸਾਲਾਂ ਦੀ ਜਿਹੜੀ ਬੱਚੀ ਆ ਉਹ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਉਹ ਬਚੀ ਹੈਗੀ ਆ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਸੀ। ਕੁਝ ਦਿਨ ਪਹਿਲਾਂ ਹੀ ਇਹ ਸਾਰਾ ਕੁਝ ਵਾਪਰਿਆ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਨਵਾਂ ਜਿਹੜਾ ਲਾ ਆ ਉਹਦੇ ਮੁਤਾਬਕ ਹੁਣ ਕ੍ਰਾਈਮ ਨਹੀਂ ਹੋਊਗਾ ਸਟਾਰਟਿੰਗ 2024 ਜੇ ਤੁਸੀਂ ਕਰੂਜ਼ਿੰਗ ਕਰਦੇ ਹੈਗੇ ਆ। ਸੋ ਇਹ ਇਲੀਗਲ ਨਹੀਂ ਹੋਊਗਾ। ਪਹਿਲਾਂ ਇਹ ਕਹਿੰਦੇ ਕਰੂਜ਼ਿੰਗ ਜੋ ਸੀ ਉਹ ਇਲੀਗਲ ਸੀ। ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅਸੈਂਬਲੀ ਬਿੱਲ 436 ਰਿਪੀਲਿੰਗ ਦਾ ਕਰੂਜ਼ਿੰਗ ਬੈਨ ਸਟੇਟ ਵਾਈਡ ਇਸ ਨੂੰ ਸਾਈਨ ਕਰ ਦਿੱਤਾ ਹੈਗਾ ਆ। ਕੁਝ ਸ਼ਹਿਰ ਕੈਲੀਫੋਰਨੀਆ 'ਚ ਜਿਨ੍ਹਾਂ ਦੇ ਵਿੱਚ ਫ੍ਰਿਜ਼ਨੋ ਆ ਉੱਥੇ ਜੋ ਕਰੂਜ਼ਿੰਗ ਆ ਉਹ ਬੈਨ ਹੈਗੀ ਅਕੋਰਡਿੰਗ ਟੂ ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ ਦਾ ਜੋ ਮਿਊਨਿਸਪਲ ਕੋਡ ਹੈਗਾ। ਜੀ ਇਸੇ ਤਰੀਕੇ ਦੇ ਨਾਲ ਇਸ ਦੇ ਉਲਟ ਸਦਰਨ ਕੈਲੀਫੋਰਨੀਆ ਦੇ 3 ਸ਼ਹਿਰਾਂ ਦੇ ਵਿੱਚ ਜਿਹੜੇ ਹੁਣ ਤੇਜ਼ ਗੱਡੀ ਚਲਾਉਂਦੇ ਆ ਉਹਨਾਂ ਨੂੰ ਘਰੇ ਟਿਕਟ ਆਪੇ ਆ ਸਕਦੀ ਆ। ਸਪੀਡਿੰਗ ਟਿਕਟਸ ਦੇਣ ਦੇ ਲਈ ਰੋਡ ਸਾਈਡ ਕੈਮਰਾਜ਼ ਇੰਸਟਾਲੇਸ਼ਨ ਦੀ ਮਨਜ਼ੂਰੀ ਜਿਹੜੀ ਆ ਉਹ ਮਿਲ ਚੁੱਕੀ ਆ। AB 465 ਬਿੱਲ ਨੂੰ ਗਵਰਨਰ ਨਿਊਸਮ ਨੇ ਇਸ ਵੀਕਐਂਡ ਦੇ ਉੱਤੇ ਸਾਈਨ ਕਰ ਦਿੱਤਾ ਸੀਗਾ। ਗਲੈਂਡੇਲ ਦੇ ਜਿਹੜੇ ਅਸੈਂਬਲੀ ਮੈਂਬਰ ਲੌਰਾ ਫਰਾਈਡਮੈਨ ਉਹਨਾਂ ਨੇ ਇਸ ਨੂੰ ਲਿਆਂਦਾ ਸੀ। ਕਹਿੰਦੇ ਵੀ ਇਸ ਦੇ ਨਾਲ ਜਿਹੜੇ ਸਪੀਡ ਕੈਮਰਾਜ਼ ਆ ਉਸ ਨੂੰ ਹੁਣ ਲੀਗਲ ਕਰ ਦਿੱਤਾ ਗਿਆ ਹੈ। ਪਹਿਲੀ ਵਾਰ ਸੂਬੇ ਦੇ ਵਿੱਚ 6 ਸਿਟੀ ਪਾਇਲਟ ਪ੍ਰੋਗਰਾਮ ਹੋਊਗਾ ਜਿਸ ਵਿੱਚ ਲਾਸ ਐਂਜਲਸ, ਲੌਂਗ ਬੀਚ, ਗਲੈਂਡੇਲ ਇਹਨਾਂ ਦੇ ਵਿੱਚ ਜਿਹੜੇ ਕੈਮਰਾਜ਼ ਆ ਉਹ ਇੰਸਟਾਲ ਕੀਤੇ ਜਾਣਗੇ, ਜਿਸ ਦੇ ਵਿੱਚ ਮਿਨੀਮਮ ਫਾਈਨ $50 ਜਿਹੜਾ ਉਹ ਹੋਊਗਾ ਜੇ 11 ਮੀਲ ਤੱਕ ਤੁਸੀਂ ਪੋਸਟਡ ਸਪੀਡ ਲਿਮਿਟ ਤੋਂ ਉੱਤੇ ਆ। ਜੇ 16 ਤੋਂ 25 ਦੇ ਉੱਤੇ ਸਪੀਡ ਤੁਹਾਡੀ ਵੱਧ ਆ ਪੋਸਟਡ ਦੇ ਨਾਲੋਂ ਤਾਂ $100। ਕੋਈ ਵੀ 100 ਮੀਲ ਤੋਂ ਉੱਤੇ ਜਿਹੜਾ ਵੀ ਕੋਈ ਵੀ ਚਲਾ ਰਿਹਾ ਉਹਨੂੰ $500 ਦਾ ਜਿਹੜਾ ਉਹ ਜੁਰਮਾਨਾ ਹੋਊਗਾ। ਕਹਿੰਦੇ ਵੀ ਸੈਨ ਫਰਾਂਸਿਸਕੋ, ਸੈਨ ਹੋਜ਼ੇ, ਓਕਲੈਂਡ ਇਹਨਾਂ ਨੂੰ ਵੀ ਪਾਇਲਟ ਪ੍ਰੋਗਰਾਮ ਦੇ ਵਿੱਚ ਐਡ ਕੀਤਾ ਗਿਆ। ਤੇ ਹਰਜੋਤ ਸਿੰਘ ਜੀ ਹੁਣ ਧਿਆਨ ਨਾਲ ਚਲਾਉਣੀ ਆ ਤੁਸੀਂ ਵੀ ਸਾਰਿਆਂ ਨੇ ਗੱਡੀ, ਕਿਉਂਕਿ ਸਪੀਡ ਕੈਮਰਾਜ਼ ਜਿਹੜੇ ਆ ਉਹ ਆ ਰਹੇ ਨੇ। ਕਹਿੰਦੇ ਵੀ ਇਹਨਾਂ 6 ਸਿਟੀਜ਼ ਦੇ ਵਿੱਚ ਰੋਡਵੇ ਡਿਵਾਈਸਿਸ ਜਿਹੜੇ ਹੋਣਗੇ ਫੋਟੋਆਂ ਖਿੱਚਣਗੇ ਵਹੀਕਲ ਦੀ ਲਾਇਸੈਂਸ ਪਲੇਟ ਦੀਆਂ ਤੇ ਟਿਕਟ ਜਿਹੜੀ ਆਰਾਮ ਦੇ ਨਾਲ ਮੇਲ ਹੋ ਕੇ ਰਜਿਸਟਰਡ ਓਨਰ ਦੇ ਘਰੇ ਜਿਹੜੀ ਉਹ ਪਹੁੰਚ ਜਾਊਗੀ। ਜੇ ਹੁਣ ਤੁਸੀਂ ਕਿਸੇ ਨੂੰ ਗੱਡੀ ਭਾਈ ਦਿੰਨੇ ਵੀ ਆ ਚਲਾਉਣ ਦੇ ਲਈ ਵੀ ਉਹਨੂੰ ਵੀ ਭਾਈ ਕਹਿ ਦਿਓ ਹੌਲੀ ਚਲਾਇਆ, ਨਹੀਂ ਤਾਂ ਭਾਈ ਟਿਕਟ ਭਰਨੀ ਜਿਹੜੀ ਉਹ ਪੈ ਸਕਦੀ ਆ। ਸੋ ਇਹ ਨਵਾਂ ਬਿੱਲ ਪਾਸ ਹੋਇਆ। ਇੱਕ ਟਾਈਮ ਦੇ ਉੱਤੇ ਇਲੀਗਲ ਸੀਗੇ ਇਦਾਂ ਸਪੀਡ ਕੈਮਰਾਜ਼, ਪਰ ਇਹਨਾਂ ਨੂੰ ਇਸ ਬਿੱਲ ਨੇ, ਇਸ ਕਾਨੂੰਨ ਨੇ ਜਿਹੜਾ ਲੀਗਲ ਹੁਣ ਕਰ ਦਿੱਤਾ ਹੈਗਾ ਆ। ਯੂਰਪ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਸਪੀਡ ਕੈਮਰਾਜ਼ UK ਵਾਲੇ ਬੜੇ ਪਰੇਸ਼ਾਨ ਰਹਿੰਦੇ ਆ ਤੇ ਇਹ ਕੁਝ ਹੁਣ ਆਪਣੇ ਕੈਲੀਫੋਰਨੀਆ 'ਚ ਵੀ ਆ ਰਿਹਾ ਆ। ਜੀ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੇ ਦੇਖਿਆ ਹੋਣਾ ਵੀ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਘਰਾਂ ਦੀ ਇੰਸ਼ੋਰੈਂਸ, ਕਾਰਾਂ ਦੀ ਇੰਸ਼ੋਰੈਂਸ ਲੈਣੀ ਵੀ ਇੱਕ ਤਰ੍ਹਾਂ ਇਹ ਆ ਵੀ ਬੰਦੇ ਨੇ ਜਿੱਦਾਂ ਸੋਨਾ ਖਰੀਦਣਾ ਹੋਵੇ, ਬਹੁਤ ਜ਼ਿਆਦਾ ਜਿਹੜੇ ਰੇਟ ਆ ਉਹ ਇਨਕਰੀਜ਼ ਹੋ ਗਏ। ਮੇਜਰ ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ ਨੂੰ ਛੱਡ ਚੁੱਕੀਆਂ ਆ। ਉਹ ਨਵੇਂ ਬਿਜ਼ਨਸ ਨਹੀਂ ਲਿਖ ਰਹੀਆਂ, ਬਲਕਿ ਜਿਹੜਾ ਉਹਨਾਂ ਦਾ ਐਗਜ਼ਿਸਟਿੰਗ ਬਿਜ਼ਨਸ ਆ ਉਹਨੂੰ ਵੀ ਨਾਨ ਰੀਨਿਊ ਕਰ ਰਹੀਆਂ ਹੈਗੀਆਂ। ਅੱਜ ਹੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਇਹ ਕਿਹਾ ਵੀ ਜਿਹੜੇ ਨਵੇਂ ਹੁਣ ਲੋਕਾਂ ਦੇ ਰੀਨਿਊਅਲ ਬਿੱਲ ਆਣੇ ਆ ਉਹ 20 ਤੋਂ 30% ਤੱਕ ਅਪ ਹੋਣਗੇ। ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀ ਜਿਨ੍ਹਾਂ ਸਟੇਟ ਫਾਰਮਰਸ, AAA, ਲਿਬਰਟੀ ਮਿਊਚੁਅਲ, ਮਰਕਰੀ, ਆਲ ਸਟੇਟ, USA, ਆਟੋ ਕਲੱਬ, ਟਰੈਵਲਰਸ, ਅਮਰੀਕਨ ਫੈਮਿਲੀ, ਨੇਸ਼ਨਵਾਈਡ ਤੇ ਸ਼ਬ, ਇਹਨਾਂ ਸਾਰਿਆਂ ਨੇ 3 ਤੋਂ ਲੈ ਕੇ 40% ਤੱਕ ਰੇਟ ਇਨਕਰੀਜ਼ ਕਰਨ ਦੀ ਫਾਈਲਿੰਗ ਕੀਤੀ ਸੀ। ਪਰ ਮੈਂ ਦੇਖ ਰਿਹਾ ਵੀ ਬਹੁਤ ਸਾਰੇ ਲੋਕਾਂ ਦੇ ਰੇਟ 250-250% ਵੱਧ ਰਹੇ ਹੈਗੇ ਆ। ਸੋ ਇੰਨੇ ਜ਼ਿਆਦਾ, ਤੇ ਕਈ ਨਵੇਂ ਲੋਕ ਘਰ ਖਰੀਦ ਰਹੇ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ ਹੈਗੀ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ। ਦੂਸਰੇ ਪਾਸੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨਵੇਂ ਮਾਡਲ ਦੇ ਉੱਤੇ ਵਰਕਆਊਟ ਕਰ ਰਹੀ ਹੈ, ਕਿਉਂਕਿ ਪਹਿਲਾਂ ਜੋ ਇੰਸ਼ੋਰੈਂਸ ਦੇ ਰੇਟਸ ਹੁੰਦੇ ਸੀ ਉਹ ਤੁਹਾਡੇ ਪਾਸਟ ਐਕਸਪੀਰੀਅੰਸ ਤੇ ਹੁੰਦੇ ਸੀ ਵੀ ਕਿੰਨੇ ਕੁ ਕਲੇਮ ਹੋਇਆ। ਹੁਣ ਉਹ ਫਿਊਚਰ ਨੂੰ ਵੀ ਇਨਕਲੂਡ ਕਰੂਗੇ ਵੀ ਇਹ ਫਾਇਰ ਵਾਲਾ ਏਰੀਆ ਤਾਂ ਨਹੀਂ, ਫਲੱਡ ਵਾਲਾ ਏਰੀਆ ਤਾਂ ਨਹੀਂ। ਸੋ ਸਾਰੀ ਸਟੱਡੀਜ਼ ਕਰੂਗੇ। ਜੋ ਜੇ ਵੈਜੀਟੇਸ਼ਨ ਵਾਲਾ ਏਰੀਆ ਹੋਊਗਾ, ਫਾਇਰ ਵਾਲਾ ਏਰੀਆ ਹੋਊਗਾ, ਉੱਥੇ ਰੇਟ ਬਹੁਤ ਜ਼ਿਆਦਾ ਹੋਰ ਵਧਣਗੇ। ਸੋ ਇਹ ਇੱਕ ਬਹੁਤ ਵੱਡੀ 2 ਸਟੇਟਾਂ ਦੇ ਵਿੱਚ, ਕੈਲੀਫੋਰਨੀਆ ਤੇ ਫਲੋਰੀਡਾ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇੰਸ਼ੋਰੈਂਸ ਦੀ ਪ੍ਰੋਬਲਮ ਆ ਉਹ ਚੱਲ ਰਹੀ ਹੈਗੀ ਆ। ਸੋ ਦੇਖੋ ਕੀ ਕਰਦੇ ਆ ਇੰਸ਼ੋਰੈਂਸ ਕਮਿਸ਼ਨਰ
ਦੇ ਬਾਬਤ ਨਾ ਰੀਸੈਂਟਲੀ ਇੱਕ ਆਰਟੀਕਲ ਆਇਆ ਸੀਗਾ ਸੈਨ ਫਰਾਂਸਿਸਕੋ ਦੀ ਇੱਕ ਪ੍ਰੋਗਰੈਸਿਵ ਦੀ ਅਖਬਾਰ ਆ, ਉਹਨਾਂ ਨੇ ਛਾਪਿਆ ਸੀ। ਕਹਿੰਦੇ ਵੀ ਇਹ ਬੰਦਾ ਲੈਡਰ ਦੇ ਤੌਰ ਦੇ ਉੱਤੇ ਸਾਰੀਆਂ ਚੀਜ਼ਾਂ ਨੂੰ ਵਰਤ ਰਿਹਾ ਆ, ਇਹਦੇ ਪੋਲੀਟੀਕਲ ਐਸਪੀਰੇਸ਼ਨਸ ਜ਼ਿਆਦਾ ਆ। ਕੀ ਇਹ ਐਕਚੁਅਲ ਦੇ ਵਿੱਚ ਕੈਲੀਫੋਰਨੀਆ ਦੀ ਇੰਸ਼ੋਰੈਂਸ ਦੀ ਸਮੱਸਿਆ ਨੂੰ ਹੱਲ ਕਰ ਪਾਊਗਾ? ਇਸ ਦੇ ਉੱਤੇ ਹਮੇਸ਼ਾ ਹੀ ਜਿਹੜੇ ਆ ਉਹ ਪ੍ਰਸ਼ਨ ਚਿੰਨ੍ਹ ਰਹਿਣਗੇ। ਲੋਕਾਂ ਨੂੰ ਹੁਣ ਇਸ ਦੇ ਲਈ ਵੀ ਭਾਈ ਰੌਲਾ ਪਾਉਣਾ ਪੈਣਾ ਆ। ਕਾਫੀ ਮੁਸ਼ਕਲ ਜਿਹੜੀ ਉਹ ਬਣਦੀ ਜਾ ਰਹੀ ਹੈ। 250-300% ਵਾਧਾ ਹੋਣਾ, ਡਬਲ ਟ੍ਰਿਪਲ ਜਿਹੜੀ ਆ ਉਹ ਹੋ ਜਾਣੀ ਇੰਸ਼ੋਰੈਂਸ, ਉਹ ਬੜਾ ਔਖਾ ਆ। ਮਨੀ ਟਾਈਟ ਹੁੰਦੀ ਆ ਅੱਜ ਕੱਲ੍ਹ, ਅਤੇ ਜੇ ਇਹ ਸਾਰਾ ਕੁਛ ਹੋ ਰਿਹਾ ਹੋਵੇ ਤਾਂ ਬੜੀ ਜਿਹੜੀ ਅੱਗੇ ਪ੍ਰੋਬਲਮ ਆ ਜਾਂਦੀ ਹੈ। ਸਾਰਿਆਂ ਦਾ ਪੂਰੇ ਸਾਲ ਦਾ ਜਿਹੜਾ ਬਜਟ ਆ ਉਹ ਇਸ ਦੇ ਵਿੱਚ ਹਿੱਲ ਸਕਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮੋਡੈਸਟੋ ਦੀ ਇੱਕ ਮਦਰ ਆ, ਉਸ ਦੇ ਉੱਤੇ ਇਹ ਦੋਸ਼ ਲੱਗ ਰਹੇ ਆ ਵੀ ਉਸਨੇ 4 ਸਾਲਾਂ ਦੀ ਆਪਣੀ ਬੱਚੀ ਨੂੰ ਜਿਹੜਾ ਨਾਈਫ ਦੇ ਨਾਲ ਹੀ ਜਿਹੜਾ ਉਹ ਕਤਲ ਕਰ ਦਿੱਤਾ ਹੋ ਸਕਦਾ ਹੈ। ਮੀਨਾ ਨਜ਼ਾਰੀ ਨਾਂ ਦੀ ਜਿਹੜੀ ਆ ਉਹ ਬੱਚੀ, ਉਸ ਦੇ ਉੱਤੇ ਇਹ ਆ ਉਹ ਇਹਦੇ ਉੱਤੇ ਇੱਕ ਵਾਰੀ ਪਹਿਲਾਂ ਵੀ 10 ਸਾਲ ਦੇ ਮੁੰਡੇ ਦਾ, ਆਪਣੇ ਹੀ 10 ਸਾਲ ਦੇ ਮੁੰਡੇ ਦਾ ਅਟੈਂਪਟਡ ਮਰਡਰ ਦੇ ਵੀ ਐਕਿਊਜ਼ੇਸ਼ਨ ਜਿਹੜੀਆਂ ਉਹ ਲੱਗੀਆਂ ਹੈਗੀਆਂ ਆ। ਸੋ ਕਹਿੰਦੇ ਵੀ ਇਸ ਨੂੰ ਹੁਣ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਆ। ਸਟੈਨਿਸਲਾਉਸ ਕਾਊਂਟੀ ਡਿਸਟ੍ਰਿਕਟ ਅਟਰਨੀ ਆਫਿਸ ਉਹਨਾਂ ਨੇ ਦੱਸਿਆ ਆ। 34 ਸਾਲਾਂ ਦੀ ਇਹ ਹੈਗੀ ਆ। ਇਹਦੇ ਉੱਤੇ ਚਾਰਜਸ ਜਿਹੜੇ ਆਏ ਆ 4 ਸਾਲ ਦੇ ਇਸ ਬੱਚੇ ਦੀ ਡੈਥ ਨੂੰ ਜਿਹੜਾ ਉਹ ਲੈ ਕੇ 10 ਸਾਲ ਦੇ ਅਟੈਂਪਟਡ ਮਰਡਰ ਦੇ ਜਿਹੜੇ ਚਾਰਜਸ ਵੀ ਇਸ ਉੱਤੇ ਲੱਗੇ ਆ। ਕਰਾਊਨ ਰਿਜ ਅਪਾਰਟਮੈਂਟਸ ਜਿਹੜੇ ਮੋਡੈਸਟੋ 'ਚ ਨੇ, ਉੱਥੇ ਸੈਟਰਡੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਆ, ਤੇ ਆਪਾਂ ਜਿਹੜੀ ਸਟਾਕ ਮਾਰਕੀਟ ਆ ਉਹਦੀ ਵੀ ਜਿਹੜੀ ਗੱਲਬਾਤ ਕਰਨੀ ਆ। ਜੇ ਰੀਅਲ ਸਟੇਟ ਦੀ ਗੱਲ ਕਰਦੇ ਜਾਈਏ ਬੇ ਏਰੀਏ ਦੀ, ਕਹਿੰਦੇ ਵੀ ਅੱਜ ਇੱਕ ਬੜਾ ਵੱਡਾ ਆਰਟੀਕਲ ਆਇਆ ਹੈਗਾ ਮੇਜਰ ਨਿਊਜ਼ਪੇਪਰ 'ਚ ਵੀ ਵੈਰੀ ਅਨਪ੍ਰੈਡਿਕਟੇਬਲ ਬੇ ਏਰੀਆ ਹਾਊਸਿੰਗ ਮਾਰਕੀਟ ਸਟਿਲ ਫੇਸਿੰਗ ਅਨਸਰਟਨਟੀ। ਕਹਿੰਦੇ ਲਗਾਤਾਰ 9 ਮਹੀਨੇ ਹੋ ਗਏ ਘਰਾਂ ਦੀਆਂ ਪ੍ਰਾਈਸਿਸ ਡਿੱਗ ਰਹੀਆਂ ਹੈਗੀਆਂ ਸੈਨ ਫਰਾਂਸਿਸਕੋ ਵਾਲੇ ਏਰੀਏ ਦੇ ਵਿੱਚ। ਈਵਨ ਦੋ ਜੋ ਇਨਵੈਂਟੋਰੀ ਆ ਉਹ ਘੱਟ ਹੈਗੀ ਆ, ਇੰਟਰਸਟ ਰੇਟ ਬਹੁਤ ਹਾਈ ਹੈਗੇ ਆ। 20 ਸਾਲਾਂ ਦੇ ਵਿੱਚ 23 ਸਾਲਾਂ ਬਾਅਦ ਇੰਨੇ ਜ਼ਿਆਦਾ ਜਿਹੜੇ ਹਾਈ ਹੋਏ ਹੈਗੇ ਆ। ਸੋ ਲੋਕਾਂ ਦੇ ਵਿੱਚ ਅਨਸਰਟਨਟੀ ਬਹੁਤ ਆ ਵੀ ਖਰੀਦੇ ਜਾਏ ਨਾ ਖਰੀਦਿਆ ਜਾਏ, ਕਿਉਂਕਿ ਇੰਟਰਸਟ ਰੇਟ ਬਹੁਤ ਹਾਈ ਆ, ਜੌਬਸ ਦੇ ਵਿੱਚ ਅਨਸਿਕਿਉਰਿਟੀ ਹੈਗੀ ਆ, ਪੇਮੈਂਟਸ ਬਹੁਤ ਜ਼ਿਆਦਾ ਬਣ ਰਹੀਆਂ, ਡਾਊਨ ਪੇਮੈਂਟ ਦੇ ਲਈ ਲੋਕ ਡਰ ਰਹੇ ਹੈਗੇ ਆ। ਸੋ ਕਾਫੀ ਜਿਹੜੀ ਆ ਅਨਸਰਟਨਟੀ ਹੈਗੀ ਆ। ਕਹਿੰਦੇ ਵੀ ਜਿਹੜੇ ਲਗਜ਼ਰੀ ਹੋਮਸ ਆ ਖਾਸ ਕਰਕੇ ਬੇ ਏਰੀਏ ਦੇ ਵਿੱਚ, ਜਿਨ੍ਹਾਂ ਦੀਆਂ ਕੀਮਤਾਂ 5 ਮਿਲੀਅਨ ਤੋਂ ਉੱਤੇ ਹੈਗੀਆਂ, ਉਹ ਨਾਰਮਲ ਲੈਵਲ ਤੇ ਆ ਗਏ ਹੈਗੇ ਆਲਰੇਡੀ। ਜਿਸ ਟਾਈਮ ਤੇ ਉੱਤੇ ਜੋ ਉਹਨਾਂ ਦੀਆਂ ਰੈਗੂਲਰ ਪ੍ਰਾਈਸਿਸ ਸੀਗੀਆਂ ਕਰੋਨਾ ਵਾਇਰਸ ਤੋਂ ਪਹਿਲਾਂ, ਸੋ ਜੋ ਘੱਟ ਪ੍ਰਾਈਸਿਸ ਵਾਲੇ ਆ ਉਹ ਹੌਲੀ-ਹੌਲੀ ਜਿਹੜੇ ਆ ਉਹ ਥੱਲੇ ਨੂੰ ਆ ਰਹੇ ਹੈਗੇ। ਜੀ, ਅਲਡਰਾਡੋ ਕਾਊਂਟੀ ਦਾ ਜਿਹੜਾ ਪ੍ਰਿੰਸੀਪਲ ਹੈਗਾ ਆ, ਉਸ ਨੂੰ ਅਕਿਊਜ਼ ਕੀਤਾ ਗਿਆ ਆ ਸਾਈਬਰ ਕ੍ਰਾਈਮਸ ਨੂੰ ਲੈ ਕੇ ਬੱਚਿਆਂ ਦੇ ਉਲਟ। ਉੱਥੇ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਦਾ ਆਫਿਸ ਆ ਉਹਨਾਂ ਨੇ ਦੱਸਿਆ ਐਲੀਮੈਂਟਰੀ ਸਕੂਲ ਦਾ ਜਿਹੜਾ ਪ੍ਰਿੰਸੀਪਲ ਆ ਉਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਆ। ਸਾਈਬਰ ਕ੍ਰਾਈਮਸ ਅਗੇਂਸਟ ਚਿਲਡਰਨ ਦੇ ਜਿਹੜੇ ਦੋਸ਼ੀ ਇਸ ਦੇ ਉੱਤੇ ਲੱਗੇ ਆ। ਬॉयਡ ਹੌਲਰ 37 ਸਾਲਾਂ ਦਾ, 4 ਕਾਊਂਟ ਇਸ ਦੇ ਉੱਤੇ ਹਾਰਮਫੁਲ ਮੈਟਰ ਟੂ ਮਾਈਨਰ ਇਹ ਸੈਂਡ ਕਰਨ ਦੇ ਜਿਹੜੇ ਦੋਸ਼ ਲੱਗੇ ਆ। ਤੇ ਇਹੀ ਨਹੀਂ, ਇਹਦੇ ਉੱਤੇ ਇਹ ਵੀ ਦੋਸ਼ ਲਾਏ ਆ ਵੀ ਉਸਨੇ ਮਾਈਨਰ ਦੇ ਨਾਲ ਕੰਟੈਕਟ ਤੇ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕੀਤੀ, ਲਿਊਡ ਜਾਂ ਇਦਾਂ ਦਾ ਭੈੜਾ ਬਿਹੇਵੀਅਰ ਕਰਨ ਦੇ ਮਾਮਲੇ ਵਿੱਚ। ਪਾਇਨੀਅਰ ਐਲੀਮੈਂਟਰੀ ਸਕੂਲ ਸਮਰਸੈਟ ਦਾ ਇਹ ਪ੍ਰਿੰਸੀਪਲ ਸੀ, ਤੇ ਕਹਿੰਦੇ ਵੀ ਜਦ ਇਹ ਘਰ ਤੋਂ ਨਿਕਲ ਰਿਹਾ ਸੀ ਪੋਲਕ ਪਾਈਨਸ ਦੇ ਵਿੱਚੋਂ, ਉਦੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਹਿੰਦੇ ਵੀ ਇਹ ਅਜੇ ਅਨਕਲੀਅਰ ਆ ਵੀ ਕਿੰਨੇ ਬੱਚਿਆਂ ਦੇ ਨਾਲ ਇਸ ਨੇ ਇਹ ਵਰਤਾਰਾ ਕੀਤਾ ਹੋ ਸਕਦਾ ਹੈ। ਜੀ, ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ। ਜੀ, ਸਟਾਕ ਮਾਰਕੀਟ ਦੇ ਵਿੱਚ ਜੇ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਤਕਰੀਬਨ ਉੱਥੇ ਬਰਾਬਰ ਹੀ ਰਿਹਾ, 13 ਕੁ ਪੁਆਇੰਟ ਵਧਿਆ, 33,998 ਦੇ ਉੱਤੇ ਬੰਦ ਹੋਇਆ। S&P ਵੀ ਬਰਾਬਰ ਰਿਹਾ, ਉਹ 4300 ਤੇ 73 ਤੇ ਹੀ ਬੰਦ ਹੋਇਆ। ਨੈਸਡੈਕ ਦੇ ਵਿੱਚ 34 ਪੁਆਇੰਟ ਘਟ ਕੇ 13,534 ਤੇ ਬੰਦ ਹੋਇਆ। ਸੋਨੇ ਦਾ ਭਾਅ $1940 ਪ੍ਰਤੀ ਆਊਂਸ, ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ, 10 year yield 4.83%, ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 28,392 ਤੇ ਇਥੀਰੀਅਮ $1565 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $83 ਤੇ 26 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ $276.75 ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ।
ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਜੀ ਪੰਜਾਬੀ ਰੇਡੀਓ USA।